ਜਦੋਂ ਪੰਜਾਬੀ ਜ਼ਬਾਨ ਪੰਜਾਬ ਵਿੱਚ ਆਪਣੀ ਹਾਲਤ ਵੇਖਦੀ ਏ ਤਾਂ ਸਨਾਦੀ ਏ ਤੇਰੀ ਮਾਂ ਬੋਲੀਆਂ ਬੀਬਾ ਕੱਖਾਂ ਵਾਂਗ ਨਾ ਰੋਲ ਪੰਜਾਬੀ ਪੜ੍ਹ ਪੰਜਾਬੀ ਲਿਖ ਪੰਜਾਬੀ ਗੈਰਤਮੰਦਾ ਬੋਲ ਪੰਜਾਬੀ। ਗੱਲ ਮੈਂ ਤੁਹਾਡੇ ਨਾਲ ਯਹੂਦੀਆਂ ਤੋਂ ਸ਼ੁਰੂ ਕਰਦਾ ਤਾਂ ਕਿ ਤੁਹਾਨੂੰ ਸਮਝਣ ਵਾਸਤੇ ਆਸਾਨੀ ਹੋ ਜਾਵੇ। 598 ਕਬਲ ਮਸੀਹ ਯਰੂਸ਼ਲਮ ਦੇ ਯਹੂਦੀਆਂ ਨੇ ਬਾਬਲ ਵਿੱਚ ਕੈਦ ਦੇ ਦੌਰਾਨ ਬਾਦਸ਼ਾਹ ਬਖਤ ਨਸਰ ਕੋਲੋਂ ਇੱਕੋ ਹੀ ਰਹਿਤ ਮੰਗੀ। ਇਹਨਾਂ ਆਖਿਆ ਕਿ ਸਨ ਆਪਣੇ ਬਾਲਾਂ ਦੀ ਤਾਲੀਮ ਵਾਸਤੇ ਰਸਮੁਲ ਖਤ ਤੇ ਮਾਦਰੀ ਜ਼ਬਾਨ ਅਬਰਾਨੀ ਵਰਤਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਬਾਦਸ਼ਾਹ ਵਾਸਤੇ ਕੰਮ ਜੀ ਗੱਲ ਆਈ ਉਸ ਇਜਾਜ਼ਤ ਦੇ ਛੱਡੀ ਤੇ ਤਾਰੀਖ ਗਵਾਹ ਹੈ ਇੰਜੀ ਯਹੂਦੀਆਂ ਨੇ ਆਪਣਾ ਮਜ਼ਹਬ ਆਪਣੀ ਤਾਰੀਖ ਬਚਾਈ। ਇਹ ਹੁਣ ਸਾਡੇ ਵਾਸਤੇ ਲਮਾ ਫਿਕਰੀ ਹੈ ਸੋਚਣ ਦੀ ਗੱਲ ਹੈ ਪੰਜਾਬੀਓ। ਬਿਸਮਿल्लाह-रहमान-रहीम अस्सलाम वालेकुम। ਕੀ ਹਾਲ ਚਾਲ ਹੈ ਪੰਜਾਬੀਆਂ ਦਾ? ਜੀ ਆਇਆਂ ਨੂੰ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਜਿਹਦਾ ਨਾਮ ਜਾਗ ਪੰਜਾਬੀ ਜਿਹੜਾ ਖਾਲਸਨ ਪੰਜਾਬੀ ਵਾਸਤੇ ਬਣਾਇਆ ਗਿਆ, ਪੰਜਾਬੀ ਦੇ ਕੰਮ ਵਾਸਤੇ ਬਣਾਇਆ ਗਿਆ। ਤੁਹਾਨੂੰ ਹੁਣ ਤੱਕ ਦੱਸਿਆ ਗਿਆ ਹੈ ਕਿ ਨੈਲਸਨ ਮੰਡੇਲਾ ਕਿਤਨੇ ਸਾਲ ਜੇਲ੍ਹ ਕੱਟੀ ਆਜ਼ਾਦੀ ਵਾਸਤੇ। ਤੁਹਾਨੂੰ ਦੱਸਿਆ ਗਿਆ ਕਿ ਸਿਕੰਦਰ ਆਜ਼ਮ ਨੇ ਦੁਨੀਆ ਦਾ ਕਿਤਨੇ ਫੀਸਦ ਹਿੱਸਾ ਫਤਹ ਕੀਤਾ ਗਿਆ। ਤੁਹਾਨੂੰ ਦੱਸਿਆ ਗਿਆ ਬਲੋਚੀ ਪੱਗ ਦੇ ਬਾਰੇ 'ਚ। ਤੁਹਾਨੂੰ ਦੱਸਿਆ ਗਿਆ ਸਿੰਧੀ ਟੋਪੀ ਦੇ ਬਾਰੇ 'ਚ, ਉਹਦੀ ਵੱਟਾਂ ਵਾਲੀ ਸ਼ਲਵਾਰ ਦੇ ਬਾਰੇ 'ਚ। ਤੁਹਾਨੂੰ ਦੱਸਿਆ ਗਿਆ ਪਠਾਨ ਦੀ ਗੈਰਤ ਦੇ ਬਾਰੇ 'ਚ। ਤੁਹਾਨੂੰ ਪਤਾ ਕਿ ਨਹੀਂ ਦੱਸਿਆ ਗਿਆ? ਤੁਹਾਨੂੰ ਨਹੀਂ ਦੱਸਿਆ ਗਿਆ ਪੰਜਾਬੀ ਕੁੜਤੇ ਤੇ ਮਹਿਲੇ ਦੇ ਬਾਰੇ 'ਚ। ਤੁਹਾਨੂੰ ਨਹੀਂ ਦੱਸਿਆ ਗਿਆ ਪੰਜਾਬੀ ਖੁੱਸੇ ਦੇ ਬਾਰੇ 'ਚ। ਤੁਹਾਨੂੰ ਨਹੀਂ ਦੱਸਿਆ ਗਿਆ ਕਿ ਦੁੱਲਾ ਭੱਟੀ ਕੌਣ ਆਈ, ਰਾਏ ਅਹਿਮਦ ਖਰਲ ਕੌਣ ਆਈ, ਵਾਰਿਸ ਸ਼ਾਹ ਪੰਜਾਬੀ ਵਾਸਤੇ ਕੀ ਕੀਤਾ, ਮੀਆਂ ਮੁਹੰਮਦ ਬਖਸ਼ ਪੰਜਾਬੀ ਵਾਸਤੇ ਕੀ ਕੀਤਾ। ਖਾਲੀ ਤੁਹਾਨੂੰ ਸ਼ੇਰ ਸੁਣਾਏ ਗਏ ਇਹਨਾਂ ਦੇ, ਇਹਨਾਂ ਕੀ ਕੀਤਾ ਤੁਹਾਨੂੰ ਕਿਸੇ ਬੰਦੇ ਨਹੀਂ ਦੱਸਿਆ। ਅਸੀਂ ਤੁਹਾਨੂੰ ਦੱਸਾਂ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਕੀ ਆਈ, ਕਿਤਨਾ ਵੱਡਾ ਨਾਂ ਆਈ, ਕਿਹੜੇ ਕਿਹੜੇ ਬਾਦਲ ਸਪੂਤ ਆਨੇ ਦੇ ਚੜ੍ਹਦੇ ਪੰਜਾਬ ਤੋਂ ਲੈ ਕੇ ਲਹਿੰਦੇ ਪੰਜਾਬ ਤੱਕ। ਇਹ ਕੋਈ ਨਿੱਕਾ ਜਿਹਾ ਮਸਲਾ ਨਹੀਂ। ਯਾਦ ਰੱਖੋ ਹਰ ਕੌਮ ਦਾ ਇੱਕ ਸ਼ਖਤੀ ਕਾਰਡ ਹੁੰਦਾ ਜਿਸ ਤੋਂ ਇਸ ਕੌਮ ਦੀ ਪਛਾਣ ਹੁੰਦੀ ਹੈ। ਮਤਲਬ ਇਸ ਕੌਮ ਦੀਆਂ ਖਾਸ ਗੱਲਾਂ ਇਸ ਨੂੰ ਦੂਜੀ ਕੌਮ ਤੋਂ ਵੱਖ ਤੇ ਉੱਚੀਆਂ ਕਰਦੀਆਂ। ਦੁਨੀਆ ਤੇ ਟੋਟਲ 7000 ਜ਼ਬਾਨਾਂ ਤੇ ਸਾਡੀ ਪੰਜਾਬੀ ਦਾ 10ਵਾਂ ਨੰਬਰ ਹੈ। ਇਸ 10ਵਾਂ ਨੰਬਰ ਸਾਡੇ ਵਾਸਤੇ ਬੜੀ ਇੱਕ ਇੱਜ਼ਤ ਵਾਲੀ ਗੱਲ ਹੈ। ਲੇਕਿਨ ਅਸੀਂ ਕਿਤਨੀ ਕਿ ਆਪਣੀ ਪੰਜਾਬੀ ਦੀ ਇੱਜ਼ਤ ਕਰਦੇ ਆਓ ਮੈਂ ਤੁਹਾਨੂੰ ਦੱਸਦਾ। ਸਾਡੇ ਸਕੂਲ ਸਿਸਟਮ 'ਚ ਤੁਸੀਂ ਜਾ ਕੇ ਵੇਖ ਲਓ ਬਈ ਪਹਿਲੀ ਤੋਂ ਲੈ ਕੇ 10ਵੀਂ ਤੱਕ ਕੋਈ ਪੰਜਾਬੀ ਸਬਜੈਕਟ ਨਹੀਂ। 11ਵੀਂ 12ਵੀਂ ਜਾ ਕੇ ਇੱਕ ਪੰਜਾਬੀ ਦੀ ਕਿਤਾਬ ਹੈ, ਉਹ ਵੀ ਉਸ ਟਾਈਮ ਹੈ ਜਿਸ ਬੰਦੇ ਆਰਟਸ ਰੱਖਣੀ, ਜਿਸ ਬੰਦੇ ਸਾਇੰਸ ਨਾਲ ਐਫਏ ਕਰਨਾ ਉਹਦੇ ਵਾਸਤੇ ਉਹ ਵੀ ਕੋਈ ਨਹੀਂ। ਸਾਡੇ ਸਾਹਮਣੇ ਮਿਸਾਲ ਹੈ ਚੜ੍ਹਦੇ ਪੰਜਾਬ ਦੀ। ਉਸ ਪੰਜਾਬੀ ਜ਼ਬਾਨ ਉੱਤੇ ਸਕੂਲ ਕਾਲਜ ਯੂਨੀਵਰਸਿਟੀਆਂ ਹੋਰ ਤੇ ਹੋਰ ਛੱਡੋ ਪੂਰੀ ਫਿਲਮ ਇੰਡਸਟਰੀ ਖਿਲਾਰ ਦਿੱਤੀ ਔਰ ਕਿਤਨੇ ਨਿਊਜ਼ ਚੈਨਲ ਹਨ ਉਹਨਾਂ ਦੇ ਆਪਣੇ ਪੰਜਾਬੀ ਜ਼ਬਾਨ ਵਿੱਚ। ਸਾਡੀ ਜਿਹੜੀ ਮੁਲਤਾਨੀ ਪੰਜਾਬੀ ਉਹਦਾ ਆਪਣਾ ਇੱਕ ਚੈਨਲ ਹੈ। ਲੇਕਿਨ ਅਸੀਂ ਜਿਹੜੇ ਖਾਲਸਨ ਪੰਜਾਬੀ ਹਾਂ ਜਿਨ੍ਹਾਂ ਦੀ ਪੂਰੀ ਬੇਸ ਹੀ ਪੰਜਾਬੀ ਹੈ ਸਾਡੇ ਕੋਲ ਕੁਝ ਵੀ ਨਹੀਂ। ਸਾਨੂੰ ਇੱਥੋਂ ਤੱਕ ਵੀ ਨਹੀਂ ਪਤਾ ਕਿ ਸਾਡੇ ਜਿਹੜੇ 12 ਮਹੀਨੇ ਨਾ ਪੰਜਾਬੀ ਵਾਲੇ ਸਾਨੂੰ ਤੋਂ ਵੀ ਨਹੀਂ ਆਉਂਦੇ। ਉਹ ਕੌਮਾਂ ਕਦੀ ਵੀ ਤਰੱਕੀ ਨਹੀਂ ਕਰਦੀਆਂ ਜਿਹੜੀ ਆਪਣੀ ਪਛਾਣ ਬੋਲਵਣ। ਮੈਂ ਤੁਹਾਨੂੰ ਮਿਸਾਲ ਦੇ ਕੇ ਸਮਝਾਉਂਦਾ ਕਿ ਇਟਲੀ ਵਾਲਿਆਂ ਇੰਗਲਿਸ਼ ਤੇ ਬਾਕੀ ਗੈਰ ਮੁਲਕ ਜ਼ਬਾਨਾਂ ਪਾਬੰਦੀ ਲਾ ਦਿੱਤੀ ਆਪਣੇ ਦਫ਼ਤਰ ਵਿੱਚ ਤੇ ਨਾਲ ਜੁਰਮਾਨਾ ਲਾ ਦਿੱਤਾ ਕਿ ਜਿਹੜਾ ਬੰਦਾ ਇਟਾਲੀਅਨ ਤੋਂ ਇਲਾਵਾ ਕਿਸੇ ਹੋਰ ਜ਼ਬਾਨ ਵਿੱਚ ਗੱਲ ਕਰਸੀ ਉਹਨੂੰ ਜੁਰਮਾਨਾ ਹੋ ਸੀ। ਇੰਜ ਤੁਸੀਂ ਜਰਮਨ ਟੁਰ ਜਾਓ, ਆਸਟਰੀਆ ਟੁਰ ਜਾਓ, ਫਰੈਂਚ, ਸਪੇਨ, ਮਤਲਬ ਜਿਤਨੀਆਂ ਵੀ ਜ਼ਬਾਨਾਂ ਜਿਤਨੇ ਵੀ ਮੁਲਕ ਹਨ ਇੱਥੇ ਟੁਰ ਜਾਓ ਉਹਨਾਂ ਨੂੰ ਇੰਗਲਿਸ਼ ਆਉਂਦੀ ਵੀ ਹੋਵੇ ਉਹ ਤੁਹਾਡੇ ਨਾਲ ਇੰਗਲਿਸ਼ 'ਚ ਗੱਲ ਨਹੀਂ ਕਰਦੇ। ਉਹਦੇ ਪਹਿਲੇ ਸਾਡੀ ਜ਼ਬਾਨ ਸਿੱਖੋ, ਵੱਧ ਸਾਡੇ ਨਾਲ ਗੱਲ ਕਰੋ। ਤੇ ਇੱਕ ਅਸੀਂ ਹਾਂ 4 ਪੰਜਾਬੀ ਇੱਕ ਜਾਈ ਖਲੋਤੇ ਉੱਤੇ ਇੱਕ ਪੜ੍ਹਿਆ ਲਿਖਿਆ ਆ ਜਾਵੇ ਨਾ ਤਾਂ ਉਹ ਵਿੱਚ ਉਰਦੂ ਬੋਲਣਾ ਸ਼ੁਰੂ ਕਰ ਦਿੰਦਾ ਹੈ। ਉਰਦੂ ਦੇ ਨਾਲ ਮੁੜੋ 4 ਇੰਗਲਿਸ਼ ਦੇ ਵੀ ਲਫ਼ਜ਼ ਮਾਰਦਾ ਹੈ ਤਾਂ ਤਾਸਰ ਇਹ ਦਿੰਦਾ ਹੈ ਕਿ ਜਿਹੜੀ ਪੰਜਾਬੀ ਜ਼ਬਾਨ ਹੈ ਨਾ ਇਹ ਅਨਪੜ੍ਹਾਂ ਦੀ ਜ਼ਬਾਨ ਹੈ। ਹਾਲਾਂਕਿ ਇੰਜ ਨਹੀਂ, ਉਹ ਆਪਣੇ ਆਪ ਨੂੰ ਉਰਦੂ ਸਪੀਕਿੰਗ ਅਖਵਾਉਂਦਾ ਤੇ ਸਾਨੂੰ ਅਨਪੜ੍ਹ ਤੇ ਜਾਹਲ ਸਮਝਦਾ ਹੈ। ਅਸੀਂ 7000 ਸਾਲ ਤੋਂ ਪੰਜਾਬੀ ਪੰਜਾਬੀ ਹਾਂ, ਇਨਸ਼ਾਅੱਲਾ ਪੰਜਾਬੀ ਰਸਾਂ। ਅਸੀਂ ਬਤੌਰ ਪੰਜਾਬੀ ਫੈਡਰੇਸ਼ਨ ਆਫ ਪਾਕਿਸਤਾਨ ਦੇ ਮੁਕੰਮਲ ਸ਼ਹਿਰੀ ਹਾਂ। ਲੇਕਿਨ ਨਾ ਤਾਂ ਕਰਾਰਦਾਦ ਪਾਕਿਸਤਾਨ ਵਿੱਚ ਕੋਈ ਜਿਹੀ ਸ਼ਰਤ ਰੱਖੀ ਗਈ ਤੇ ਨਾ ਹੀ ਕੋਈ ਆਇਨ ਪਾਕਿਸਤਾਨ ਵਿੱਚ ਜਿਹੀ ਸ਼ਰਤ ਰੱਖੀ ਗਈ ਕਿ ਪਾਕਿਸਤਾਨ ਬਣਨ ਲਈ ਅਸੀਂ ਆਪਣੀ 7000 ਸਾਲ ਪੁਰਾਣੀ ਸਕਾਫਤੀ ਕਦੀਮੀ ਤੇ ਤਾਰੀਖੀ ਜ਼ਬਾਨ ਤੋਂ ਦਸਬਰਦਾਰ ਹੋ ਜਾਈਏ। ਆਪਣੇ ਕੌਮ ਦੇ ਹਕਾਇਕ ਲਈ ਲੜੋ। ਲੜ ਨਹੀਂ ਸਕਦੇ ਲਿਖੋ, ਲਿਖ ਨਹੀਂ ਸਕਦੇ ਬੋਲੋ।
बोल नहीं सकते बां बेली बनो। बां बेली भी नहीं बन सकते तो जेड़े लड़ते पैन लिखते पैन बोलते पैन उन्हां दी मदद करो। जे तुसी मदद भी नहीं कर सकते तो उन्हां दे हौसले नाल खलो जाओ, क्योंकि वो तुहाडे हिस्से दी जंग पे लड़ते हैं। वीडियो इत्थे मुकान लगा। वीडियो मुकान दे नाल ही मैं तुहानू एक पंजाबी दा शेर सुना जावां। शायरा दा कि डोली 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 उदो जा वसे मरदा मर जावे जदा जा बोली। अपना ढेर ख्याल रखना, अपने अलोयाल दा, अपनी इस मां बोली दा। मिलदे हैं नवीं वीडियो नाल। रब राखा।